Viewers, welcome back in our program. ਸੋ ਤੀਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤੀ ਕਬਜ਼ੇ ਵਾਲੇ ਪੰਜਾਬ ਵਿੱਚ ਜੋ ਸਿੱਖ ਨੌਜਵਾਨਾਂ ਵੱਲੋਂ ਖਾਲਿਸਤਾਨ ਦੇ ਜੋ ਝੰਡੇ ਨੇ ਲਹਿਰਾਉਣ ਦਾ ਸਿਲਸਿਲਾ ਹੈ ਉਹ ਲਗਾਤਾਰ ਜਾਰੀ ਹੈ ਔਰ ਇੱਕ ਸਿੱਖ ਨੌਜਵਾਨ ਵੱਲੋਂ ਹਕੂਮਤੀ ਰੋਕਾਂ ਦੇ ਬਾਵਜੂਦ ਅਕਾਲ ਤਖਤ ਸਾਹਿਬ ਵਿਖੇ ਖਾਲਿਸਤਾਨ ਲਈ ਜੋ ਅਰਦਾਸ ਹੈ ਉਹ ਕੀਤੀ ਗਈ। ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ शुक्रिया जी। डॉक्टर साहब की विचार ने इस बारे? देखो, खालिस्तान जिंदाबाद तो गल शुरू करते हैं जी। जिहड़ा चैलेंज हुंदा है चैलेंज दे लई कोई तोपां बीड़नियां जां तुहाडे कोल तोपां होने भी जरूरी नहीं हुंदा जी। एक साउथ अमेरिका दे डिक्टेटर दे खिलाफ जिथे इन्ना डर ते खौफ सी ਕਿਸੇ ਨੂੰ ਸੁਝਿਆ ਕਿ ਵੀ ਕੋਈ ਨਾ ਕੋਈ ਤਰੀਕਾ ਹੋਣਾ ਚਾਹੀਦਾ ਹੈ ਕਿ ਵੀ ਅਸੀਂ ਦੱਸੀਏ ਤੇ ਸਹੀ ਕਿ ਵੀ ਇਹ ਡਰ ਲੱਥੇ ਜੀ। ਉਹਨੇ ਇੱਕ ਖਾਸ ਥਾਂ ਤੇ ਜਾ ਕੇ ਜਿੱਧਰ ਵੀ ਉਹਦਾ ਟਿਕਾਣਾ ਸੀ ਜਾਂ ਹੈੱਡਕੁਆਰਟਰ ਸੀ ਉਹਨੇ ਆਪਣਾ ਵਹੀਕਲ ਰੋਕਿਆ ਤੇ ਐ ਉਂਗਲ ਕਰਕੇ ਉਹਦੇ ਵੱਲ ਖਲੋ ਗਿਆ ਜੀ। ਉਹਨੇ ਜਦੋਂ ਦੇਖਿਆ ਅਗਲੇ ਦਿਨ ਦੋ ਤਿੰਨ ਹੋਰ ਆ ਕੇ ਖਲੋ ਗਏ। ਫਿਰ ਉਹ ਸਾਰਾ ਹੀ ਜਿਹੜਾ ਉਹ ਸਾਰਾ ਟਾਊਨ ਜਾਂ ਕਸਬਾ ਜਾਂ ਇਲਾਕਾ ਸੀ ਉਹ ਰੋਜ਼ ਉਸ ਵੇਲੇ ਐ ਖਲੋ ਜਾਏ। ਸੋ ਮਤਲਬ ਇਹ ਸੀ ਕਿ ਮੈਸੇਜ ਮਿਲ ਗਿਆ। ਇੱਕ ਡਰ ਕੱਢਣਾ ਵੀ ਜ਼ਰੂਰੀ ਹੁੰਦਾ ਹੈ। ਦੂਸਰਾ ਇਹ ਹੁੰਦਾ ਵੀ ਬਹੁਤ ਵਾਰ ਅਸੀਂ ਅੰਦਰ ਲੈ ਕੇ ਘੁੰਮ ਰਹੇ ਹੁੰਦੇ ਆ ਕਿਸੇ ਚੀਜ਼ ਨੂੰ ਦੀ ਐਕਸਪ੍ਰੈਸ਼ਨ। ਬਿਲਕੁਲ। ਸੋ ਸਿਕਸ ਫਾਰ ਜਸਟਿਸ ਨੇ ਕਾਲ ਦਿੱਤੀ ਕਿ ਭਾਈ ਲਾਲ ਕਿਲੇ ਤੇ ਝੰਡਾ ਫਹਿਰਾਓ 15 ਅਗਸਤ ਨੂੰ। ਨਾਲ ਹੀ ਉਹਨਾਂ ਨੇ ਕਿਹਾ ਕਿ ਵੀ ਆਪਣੇ ਪਿੰਡ ਚ ਸ਼ਹਿਰ ਦੇ ਵਿੱਚ ਜਿਹੜਾ ਹੁਣ ਹੱਥਾਂ ਪੈਰਾਂ ਦੀ ਪੈ ਗਈ ਸਿਕਿਉਰਿਟੀ। ਪਹਿਲਾਂ ਤਾਂ ਲਾਲ ਕਿਲੇ ਦੀ ਸਿਕਿਉਰਿਟੀ ਕਰਤੀ ਟਾਈਟ ਵੀ ਵਾਕਿਆ ਇਹਨਾਂ ਸਿੱਖਾਂ ਦਾ ਕੋਈ ਪਤਾ ਨਹੀਂ ਜਿਵੇਂ ਨਾ। ਮੈਂ ਉਹ ਗੱਲ ਦੁਬਈ ਤੋਂ ਭਾਈ ਸੰਤੋਖ ਸਿੰਘ ਆਏ ਨੇ, ਹੁਣ ਤਾਂ ਖੈਰ ਅਮਰੀਕਨ ਸਿਟੀਜ਼ਨ ਨੇ, ਉਹ ਗੱਲ ਕਹਿੰਦਾ ਜੀ ਇੱਕ ਜਿਹੜਾ ਸਾਡੇ ਨਾਲ ਕਹਿੰਦਾ ਮੇਰੇ ਭਰਾ ਦੇ ਨਾਲ ਹੀ ਇੱਕ ਹੋਰ ਸਿੱਖ ਨੌਜਵਾਨ ਉਹ ਗਏ ਸਬਜ਼ੀ ਵਾਲੀ ਦੁਕਾਨ ਤੇ ਜਾਂ ਦੂਜੇ ਤੇ ਉਹ ਬੰਗਾਲੀ ਵੇਚ ਰਿਹਾ ਸੀ ਮਿਰਚਾਂ। ਯੰਗ ਮੁੰਡਾ ਸੀ, ਉਹਨੇ ਕਿਹਾ ਮਿਰਚ ਹਰੀ ਮਿਰਚ ਸੀ, ਉਹਨੇ ਕਿਹਾ ਵੀ ਇਹ ਕੌੜੀ ਵੀ ਹੈ ਕਿ ਐਵੇਂ ਹੀ ਹੈ। ਕਹਿੰਦਾ ਸਰਦਾਰ ਜੀ ਅਗਰ 2 ਖਾ ਲੋ ਤਾਂ 2 ਪੇਟੀਆਂ ਦੇ ਦੂੰ। ਉਹ ਕਹਿੰਦਾ ਅੱਛਾ। ਕਹਿੰਦਾ ਫਿਰ ਤੂੰ ਇਦਾਂ ਕਰ ਵੀ 4 ਪੇਟੀਆਂ ਤਿਆਰ ਕਰ। ਔਰ ਉਹਨੇ ਉਹ ਕਹਿੰਦਾ ਜੀ ਹਾਲ ਤਾਂ ਉਹਦਾ ਉਹ ਖਾ ਗਿਆ, 2 ਖਾ ਗਿਆ, 2 ਹੋਰ ਖਾ ਗਿਆ। ਕਹਿੰਦਾ 4 ਕੱਢ 4। ਉਹ ਕਹਿੰਦਾ ਮੁੰਡਾ ਘਬਰਾਇਆ। ਉਹ ਤੋਂ ਬਾਅਦ ਉਹਦਾ ਦਾਦਾ ਆ ਗਿਆ ਜਿਹੜਾ ਬੰਗਾਲੀ ਦਾ ਤੇ ਉਹ ਉਹਨੂੰ ਕਹਿੰਦਾ ਕਿ ਵੀ ਇਹ ਤੂੰ ਕੀ ਕੀਤਾ? ਕਹਿੰਦਾ ਜੀ ਮੈਂ ਤਾਂ ਇਹ ਤਾਂ ਕੋਈ ਖਾ ही नहीं सकता था, ये सरदार जी 4 खा गए। उन्होंने मारी। उन्होंने कहता बेवकूफ, सरदार सब कुछ कर सकते हैं, तो ये नहीं मालूम था ये क्या किया तूने? वो कहता जी देख, उन्हें मुंडे ने कहा, उन्हें कहा देख मैं हुण कीता शर्त ਤਾਂ मैं ਲਈ है, चल 4 ना से 1 पेटी ਤਾਂ ਅਸੀਂ ਲੈ ਜਾਂਦੇ। ਸੋ ਮਤਲਬ ਇਹ ਹੈ ਵੀ ਇਹ ਗੱਲ ਤੁਹਾਨੂੰ ਬੇਸ਼ੱਕ ਲਾਈਟਰ ਵੇਨ ਚ ਵੀ ਹੈ ਬਟ ਦੈਟ ਇਜ਼ ਅ ਟਰੂ ਹੈਪਨਿੰਗ। ਸੋ ਇਹ ਹਿੰਦੂਤ ਵੀ ਇਸ ਗੱਲ ਨੂੰ ਜਿਹੜਾ ਉਹਨਾਂ ਨੂੰ ਖੌਫ ਹੈ ਸਿੱਖ ਦਾ, ਹੁਣ ਉਹੀ ਇੰਦਰਾ ਗਾਂਧੀ ਜਿਹਦੀ ਸਿਕਿਉਰਿਟੀ ਅਮਰੀਕਨ ਪ੍ਰੈਜ਼ੀਡੈਂਟ ਨਾਲੋਂ ਜ਼ਿਆਦਾ ਸੀ ਤੇ ਬੇਅੰਤ ਸਿੰਘ ਸਤਵੰਤ ਸਿੰਘ ਨੇ ਜਦੋਂ ਕੀਤਾ ਉਹ ਛਲਣੀ ਉਹ ਕਹਿੰਦਾ ਜਿਵੇਂ ਸਾਡੇ ਢਾਡੀ ਕਹਿੰਦੇ ਨੇ ਕਿ ਫਿਲਟਰ ਵਾਂਗੂ ਕਰਤੀ, ਫਿਲਟਰ ਬਣਾਤਾ। ਬਿਲਕੁਲ 30-32 ਗੋਲੀਆਂ ਸਟੇਨ ਦੀਆਂ ਵੀ ਲੰਘਾਤੀਆਂ ਸਤਵੰਤ ਸਿੰਘ ਨੇ ਤਾਂ ਉਹਨੇ ਵੀ ਰਿਵਾਲਵਰ ਖਾਲੀ ਕਰਤਾ ਬੇਅੰਤ ਸਿੰਘ ਨਾਲ ਹੀ ਕਿਹਾ ਜੋ ਅਸੀਂ ਕਰਨਾ ਅਸੀਂ ਕਰਤਾ, ਜੋ ਤੁਸੀਂ ਕਰਨਾ ਕਰ ਲਓ। ਹੁਣ ਜਨਰਲ ਵੈਦਿਆ ਭਾਰਤੀ ਫੌਜ ਦਾ ਹੈੱਡ ਉਹਨੇ ਸਮਝਿਆ ਕਿ ਮੈਂ ਝਾੜਤਾ ਟੈਂਕਾਂ ਤੋਪਾਂ ਨਾਲ ਮਾਰਤੇ ਇਹਨਾਂ ਦੇ ਸਾਰੇ। ਜਾ ਕੇ ਪੂਨੇ 'ਚ ਉਹਦੇ ਘਰ 'ਚ ਔਰ ਪਬਲਿਕਲੀ ਸਰੇਆਮ ਘਰ ਮਤਲਬ ਉਹ ਪੂਨੇ 'ਚ ਘਰ ਬਣਾ ਰਿਹਾ ਸੀ ਆਪਣਾ। ਉਹਨਾਂ ਨੇ ਕਿਹਾ ਵੀ ਆਹ ਲੈ ਨਾਲ ਉਹਨਾਂ ਨੇ ਕਿਹਾ ਵੀ ਕੋਰਟ 'ਚ ਖਲੋ ਕੇ ਕਿਹਾ ਵੀ ਇਹਨੇ ਸਾਡਾ ਅਕਾਲ ਤਖਤ ਢਾਇਆ ਸੀ ਔਰ ਇਹ ਸਾਨੂੰ ਗੁਰੂ ਦਾ ਹੁਕਮ ਹੈ ਵੀ ਜਿਹੜਾ ਇਸ ਕਿਸਮ ਦਾ ਕਰੇ ਉਹਨੂੰ ਸਜ਼ਾ ਦੇਣੀ। ਹੁਣ ਜਿਹੜਾ ਉਹਨਾਂ ਨੂੰ ਉਹ ਰੈੱਡ ਫੋਰਟ ਦਾ ਵਕਤ ਸੀ। ਫਿਰ 15 ਅਗਸਤ ਨੂੰ ਅਸੀਂ ਦੇਖਿਆ ਔਰ ਅੱਜ ਹੀ ਬਾਲਟੀਮੋਰ ਚੱਠਾ ਸਾਹਿਬ ਦੇ ਯੰਗਰ ਬ੍ਰਦਰ ਉਹ ਗੱਲ ਕਰ ਰਹੇ ਸੀ। ਕਹਿੰਦੇ ਮੇਰਾ ਇੱਕ ਦੋਸਤ ਮੋਗੇ ਦੇ ਨੇੜੇ ਦਾ ਹੈ ਤਾਂ ਉਹਦੇ ਅੱਗੋਂ ਜਿਹੜਾ ਕੋਈ ਰਿਸ਼ਤੇਦਾਰ ਪੁਲਿਸ 'ਚ ਨੇ ਉਹ ਕਹਿੰਦਾ ਜੀ ਮੋਗੇ ਉਹ ਪੁਲਿਸ ਵਾਲੇ ਕਹਿੰਦੇ ਸਾਨੂੰ ਵਕਤ ਪਾਤਾ, ਕਹਿੰਦੇ 15 ਅਗਸਤ ਨੂੰ ਅਸੀਂ ਕਹਿੰਦਾ ਝੰਡਾ ਲਹਿਰਾਣਾ ਸੀ 11 ਵਜੇ, ਅਸੀਂ ਕਹਿੰਦਾ 9 ਵਜੇ ਮੁੱਛਾਂ ਨੂੰ ਬੱਟ ਬੁੱਟ ਦੇ ਕੇ ਠਾਠੀਆਂ ਠੂਠੀਆਂ ਬਣ ਕੇ ਕਰੀਏ ਤੇ ਵਕਤ ਪੈ ਗਿਆ। ਕਹਿੰਦੇ ਉਹ ਸਵੇਰੇ ਹੀ ਚੜਾ ਕੇ ਝੰਡਾ ਖਾਲਿਸਤਾਨ ਦਾ ਲੈ ਗਏ ਤਿਰੰਗਾ ਲਾ ਕੇ ਡੀਸੀ ਆਫਿਸ ਤੋਂ। ਉਹ ਸਸਪੈਂਡ ਵੀ ਕੀਤੇ ਨੇ 2-3 ਜਿਹੜੇ ਉੱਥੇ ਰੈਗੂਲਰ ਰਾਊਟ ਵਾਲੇ ਸੀ। ਹੁਣ ਇਹ ਇੱਕ ਵੱਡੀ ਖਬਰ ਸੀ ਕਿ ਵੀ ਡੀਸੀ ਹੈੱਡਕੁਆਰਟਰ ਤੇ ਜਿੱਥੇ ਝੰਡਾ ਲਹਿਰਾਇਆ ਜਾਣਾ ਜਿਹੜਾ ਤਿਰੰਗਾ ਪਹਿਲਾਂ ਹੈ ਉਹ ਵੀ ਲਾ ਕੇ ਨਾਲ ਲੈ ਗਏ ਔਰ ਉਹ ਖਾਲਿਸਤਾਨੀ ਝੰਡਾ ਲਹਿਰਾ ਗਏ। ਉਹਨਾਂ ਨੇ ਫੜ ਕੇ ਜਿਵੇਂ ਹੁਣ ਕੀਤਾ ਇੱਕ ਬੀਬੀ ਵੀ ਫੜ ਲਈ, ਨੌਜਵਾਨ ਵੀ ਫੜ ਲਏ ਕਿ ਜੀ ਉਹਨਾਂ ਨੇ ਹੁਣ ਜਿਹੜੀ ਅੱਜ ਹੀ ਖਬਰ ਹੈ ਇਹਨਾਂ ਦੀ another Khalistan flag crops up in Punjab, third in 10 days।
ਇਹ ਹੁਣ ਤੀਸਰਾ ਹੈ। ਬਹੁਤ ਸਾਰੇ ਦੂਜੇ ਤਾਂ ਰਿਪੋਰਟ ਨਹੀਂ ਕਰ ਰਹੇ, ਜਿਹੜੇ ਰਿਪੋਰਟ ਹੋ ਰਹੇ ਨੇ ਜੀ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਪਨਿਸ਼ੇਬਲ ਤਾਂ ਨਹੀਂ ਹੈ, ਪਰ ਜੇ ਮੈਲੀਸ਼ੀਅਸ ਏਜੰਡੇ ਦੇ ਨਾਲ ਇੰਟੈਂਟ ਦੇ ਨਾਲ ਹੈ। ਮੋਗਾ ਪੁਲਿਸ ਆਰ ਸਰਚਿੰਗ ਫॉर ਦੋਜ਼ ਹੂ ਰੇਜ਼ ਦਾ ਫਲੈਗ, ਲੱਭਦੇ ਫਿਰ ਰਹੇ ਨੇ, ਲੱਭ ਲਓ ਪੰਜਾਬ 'ਚ ਤੁਸੀਂ ਥਾਂ ਥਾਂ ਤੇ। ਇਹ ਹੈ ਡਿਫਾਈਂਸ, ਜਦੋਂ ਤੁਸੀਂ ਡਿਫਾਈਂਸ ਤੇ ਆ ਜਾਂਦੇ ਹੋ। ਔਰ ਇਹ ਇਹਨਾਂ ਦੀ ਖਬਰ ਹੈ ਐਕਸਪ੍ਰੈਸ ਨਿਊਜ਼ ਸਰਵਿਸ ਦੀ, ਉਹਨਾਂ ਦਾ ਮੇਨ ਸਟ੍ਰੀਮ ਮੀਡੀਆ ਜਿਹਨੂੰ ਹੋਰ ਕੋਈ ਖਬਰ ਨਹੀਂ ਮਿਲਦੀ, ਇਹ ਜ਼ਰੂਰ ਉਹਨਾਂ ਨੂੰ ਮਿਲ ਰਹੀ ਹੈ। ਇਹ ਫਲੈਗ ਵਿਦ ਖਾਲਿਸਤਾਨ ਜ਼ਿੰਦਾਬਾਦ ਰਿਟਨ ਔਨ ਇਟ ਵਾਸ ਫਾਊਂਡ hanging from an iron angle at the railway overbridge near Kotkapura bypass in Moga station in third such incident in Punjab in 10 days। ਉਹ ਕਹਿ ਰਹੇ ਨੇ ਜੀ ਸਪੈਲਿੰਗ ਜ਼ਿੰਦਾਬਾਦ ਦੀ ਠੀਕ ਨਹੀਂ ਲਿਖੀ ਹੋਈ, ਉਹ ਸਪੈਲਿੰਗ ਪੜ੍ਹੀ ਆ ਮਤਲਬ ਇਹ ਦੱਸ ਰਿਹਾ ਹੈ ਗੱਲ ਕਿ ਭਾਈ ਜਿਨ੍ਹਾਂ ਨੇ ਕੌਮ ਦੇ ਲਈ ਜਿਹੜੇ ਤੁਰੇ ਹੋਏ ਨੇ ਉਹ ਤੁਹਾਨੂੰ ਡਿਫਾਈਂਸ ਦੇ ਰਹੇ ਨੇ। ਔਰ ਜਿਹੜਾ ਐਸਐਸਪੀ ਮੋਗੇ ਦਾ ਉਹਨੂੰ ਵਕਤ ਪਿਆ ਹੋਇਆ, ਕਹਿੰਦੇ ਜੀ ਇਟਸ ਵਰਕ ਆਫ ਮਿਸਚੀਵੀਅਸ ਪੀਪਲ। ਹਾਂ, ਜਿਹੜੇ ਸਟੇਟ ਨੂੰ ਵੰਗਾਰਦੇ ਨੇ ਉਹ ਸ਼ਰਾਰਤੀ ਹੁੰਦੇ ਨੇ। ਔਰ ਉਹਨਾਂ ਨੇ ਕਿਹਾ ਜੀ ਇਹਨਾਂ ਮਿਸਕ੍ਰੀਐਂਟਸ ਨੂੰ ਬਹੁਤ ਸਖਤੀ ਨਾਲ ਅਸੀਂ ਨਿਬੜਾਂਗੇ। ਔਰ ਇਹ ਅੱਗੇ ਲੰਬੀ ਚੌੜੀ ਖਬਰ ਹੈ ਜੀ, ਸੁਪਰੀਮ ਕੋਰਟ ਭਾਵੇਂ ਕਹਿੰਦਾ ਕਿ ਜੀ ਝੰਡਾ ਲਹਿਰਾਇਆ ਜਾ ਸਕਦਾ, ਪਰ ਇਹ ਇੰਟੈਂਟ ਮੈਲੀਸ਼ੀਅਸ ਹੈ, ਬਿਲਕੁਲ ਮੈਲੀਸ਼ੀਅਸ ਹੈ। ਮੈਲੀਸ਼ੀਅਸ ਇਹ ਹੈ ਕਿ ਅਸੀਂ ਤੁਹਾਡਾ ਤਿਰੰਗਾ ਰਹਿਣ ਨਹੀਂ, ਉਹਨਾਂ ਨੇ ਠੀਕ ਕਿਹਾ ਜਥੇਬੰਦੀ ਨੇ। ਉਹਨਾਂ ਨੇ ਕਿਹਾ ਵੀ ਜੁਰਮ ਕਿਵੇਂ ਹੈ, ਜੁਰਮ ਤਿਰੰਗਾ ਲਹਿਰਾਣਾ, ਕਿਉਂਕਿ ਸਾਡਾ ਮੁਲਕ ਹੈ, ਸਾਡਾ ਦੇਸ਼ ਹੈ, ਇੰਡੀਅਨ ਆਕੂਪਾਈਡ ਪੰਜਾਬ ਹੈ। ਅਸੀਂ ਉਹਨਾਂ ਨੂੰ ਪਨਿਸ਼ ਕਰਾਂਗੇ ਜਿਹੜੇ ਤਿਰੰਗਾ ਲਹਿਰਾਉਂਦੇ ਨੇ, ਸਾਡਾ ਤਾਂ ਹੈ ਹੀ ਮੁਲਕ, ਅਸੀਂ ਤਾਂ ਆਪਣਾ ਝੰਡਾ ਲਹਿਰਾਣਾ ਹੀ ਹੈ। ਫਿਰ ਗੱਲ ਡਿਫਾਈਂਸ ਦੀ ਇੱਥੋਂ ਤੱਕ ਨਹੀਂ ਹੈ। ਇਹ ਕਾਲ ਦਿੱਤੀ ਗਈ ਕਿ ਭਾਈ, ਕਿਉਂਕਿ ਇੱਕ ਇਹ ਵੀ ਖਬਰ ਸੀ ਕਿ ਤਖਤ ਸ੍ਰੀ ਦਮਦਮਾ ਸਾਹਿਬ ਇੱਕ ਨੌਜਵਾਨ ਨੇ ਜਾ ਕੇ ਜਿਹਨੇ ਅਰਦਾਸ ਕੀਤੀ, ਅਗਲੇ ਦਿਨ ਉਹਨਾਂ ਉਹ ਵੀ ਕਿਹਾ ਸੀ ਅਸੀਂ ਕਰਨੀ ਹੈ, ਉੱਥੇ ਸਾਰੀ ਪੁਲਿਸ ਨੇ ਘੇਰ ਲਿਆ। ਉਹ ਇੱਕ ਦਿਨ ਪਹਿਲਾਂ ਕਰਕੇ ਚਲਾ ਗਿਆ 14 ਅਗਸਤ, ਵੀਡੀਓ ਪਾਤੀ ਵੀ ਅਰਦਾਸ ਕਰ ਰਿਹਾ, ਉਹਨੂੰ ਫੜ ਲਿਆ ਉਹਨਾਂ ਨੇ ਜਾ ਕੇ। ਔਰ ਉਹ ਖਬਰ ਉਹਦੀ ਜਿਹੜੀ ਪਿਕਚਰ ਵੀ ਹੈ ਆਈ ਸਾਰੇ ਪਾਸੇ ਕਿ ਪੁਲਿਸ ਉਹਨੂੰ ਲੰਮਾ ਝੰਮਾ ਸਿੱਖ ਨੌਜਵਾਨ ਹੈ 6 ਫੁੱਟ ਹੈ। ਹੁਣ ਕਾਲ ਆ ਗਈ ਕਿ ਭਾਈ ਅਰਦਾਸ ਕਰੋ ਥਾਂ ਥਾਂ। ਹੁਣ ਇਹ ਖਬਰ ਮੇਜਰ ਅਖਬਾਰਾਂ ਦੀ ਹੈ, ਹਕੂਮਤੀ ਰੋਕਾਂ ਦੇ ਬਾਵਜੂਦ ਇੱਕ ਨੌਜਵਾਨ ਨੇ ਅਕਾਲ ਤਖਤ ਤੇ ਕੀਤੀ ਅਰਦਾਸ। ਔਰ ਇਹ ਭਾਈ ਗੁਰਮੀਤ ਸਿੰਘ ਜਿਹੜੇ ਪੱਡਾ ਪਿੰਡ ਡਿਸਟ੍ਰਿਕਟ ਕਪੂਰਥਲਾ ਦਾ ਉੱਥੇ ਗ੍ਰੰਥੀ ਨੇ, ਲੇਕਿਨ ਇਹ ਰਹਿਣ ਵਾਲੇ ਤਰਨਤਾਰਨ ਦੇ ਨੇ। ਉਹਨਾਂ ਨੇ ਸਵੇਰੇ, ਔਰ ਇਹ ਖਬਰ ਹੈ ਕਿ ਰੈਫਰੈਂਡਮ 2020 ਨੂੰ ਲੈ ਕੇ ਹਕੂਮਤੀ ਰੋਕਾਂ ਦੇ ਬਾਵਜੂਦ ਅੱਜ ਇੱਕ ਨੌਜਵਾਨ ਅਕਾਲ ਤਖਤ ਸਾਹਿਬ ਤੇ ਇਸ ਬਾਰੇ ਅਰਦਾਸ ਕਰਨ ਵਿੱਚ ਸਫਲ ਹੋਇਆ। ਔਰ ਉਹਨਾਂ ਨੇ ਰੈਫਰੈਂਡਮ 2020 ਨੂੰ ਲੈ ਕੇ ਅਰਦਾਸ ਕੀਤੀ। 5:30 ਵਜੇ ਇਹ ਆਇਆ। ਔਰ ਇਹ ਰਹਿਣ ਵਾਲਾ ਜਿਹੜਾ ਤਹਿਸੀਲ ਪੱਟੀ, ਜ਼ਿਲ੍ਹਾ ਤਰਨਤਾਰਨ, ਤੇ ਉਹਨਾਂ ਨੇ ਜਿਉਂ ਹੀ ਉਹ ਫਿਰ ਅਰਦਾਸ ਕਰਕੇ ਬਾਹਰ ਨਿਕਲਿਆ ਅੰਦਰ ਕਿ ਜਿਉਂ ਹੀ ਉਹਨਾਂ ਨੇ ਅਰਦਾਸ ਕੀਤੀ, ਉਹਨਾਂ ਨੇ ਕਿਹਾ ਸਿਕਿਉਰਿਟੀ ਦਸਤੇ, ਹੁਣ ਦਰਬਾਰ ਸਾਹਿਬ ਦੇ ਅੰਦਰ ਵੀ ਸਿਵਲ ਕੱਪੜਿਆਂ 'ਚ ਬਹੁਤ ਘੁੰਮਦੇ ਨੇ, ਉਹਨਾਂ ਨੂੰ ਵਕਤ ਪੈ ਗਿਆ। ਤੇ ਜਿਉਂ ਹੀ ਬਾਹਰ ਆਇਆ, ਬਾਹਰ ਤੈਨਾਤ ਸੁਰੱਖਿਆ ਏਜੰਸੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਗੁਰਮੀਤ ਸਿੰਘ ਨੂੰ ਦਰਬਾਰ ਸਾਹਿਬ ਤੋਂ ਬਾਹਰ ਨਿਕਲਦੇ ਸਾਰ ਸੁਰੱਖਿਆ ਕਰਮਚਾਰੀਆਂ ਨੇ ਡੀਐਸਪੀ ਸੁਖਵਿੰਦਰ ਸਿੰਘ ਦੀ ਅਗਵਾਈ 'ਚ ਕਾਰਵਾਈ ਕਰਦਿਆਂ ਹਿਰਾਸਤ ਵਿੱਚ ਲੈ ਲਿਆ। ਔਰ ਉਸ ਕੋਲੋਂ ਗਲਿਆਰਾ ਚੌਂਕੀ 'ਚ ਲਿਜਾ ਕੇ ਪੁੱਛਗਿੱਛ ਕੀਤੀ ਗਈ ਤੇ ਬਾਅਦ 'ਚ ਉਹਨੂੰ ਸੀਆਈਏ ਸਟਾਫ ਵਿੱਚ ਭੇਜ ਦਿੱਤਾ ਗਿਆ। ਹੁਣ ਅਜੇ ਪੁੱਛਗਿੱਛ ਜਾਰੀ ਹੈ। ਹੁਣ ਤੁਸੀਂ ਇਹ ਦੇਖੋ ਵੀ ਅਸੀਂ ਧਾਰਮਿਕ ਆਜ਼ਾਦੀ ਦੀ ਗੱਲ ਕਰਦੇ ਹਾਂ, ਆਪਣੇ ਗੁਰਦੁਆਰੇ 'ਚ ਰਾਜ ਕਰੇਗਾ ਖਾਲਸਾ ਅਸੀਂ 2 ਵੇਲੇ ਪੜ੍ਹਦੇ ਹਾਂ, ਪਰ ਹੁਣ ਗੱਲ ਇਹ ਹੈ ਵੀ ਉਹ ਇੱਕ ਰਿਚੁਅਲ ਬਣ ਗਿਆ। ਜਦੋਂ ਅਸੀਂ ਪੜ੍ਹ ਵੀ ਰਹੇ ਹੁੰਦੇ ਆ, ਨਾਲ ਹੀ ਹੁੰਦਾ ਕਿ ਵੀ ਹੁਣ ਪ੍ਰਸ਼ਾਦ ਮਿਲੇਗਾ, ਭੋਗ ਪੈ ਗਿਆ, ਪੜ੍ਹ ਲਈ, ਅਰਦਾਸ ਹੋ ਗਈ। ਇਹ ਤਾਂ ਨਹੀਂ ਹੁੰਦਾ ਰਾਜ ਕਰੇਗਾ ਖਾਲਸਾ ਪੜ੍ਹਦੇ ਆ, ਖਾਲਿਸਤਾਨ ਤਾਂ ਨਹੀਂ ਦਿਮਾਗ 'ਚ ਆ ਰਿਹਾ ਹੁੰਦਾ ਕਿ ਵੀ ਅਸੀਂ ਲਿਬਰੇਟ ਕਰਵਾਉਣਾ। ਹੁਣ ਇਹ ਸਪੈਸੀਫਿਕ ਹੈ ਵੀ ਖਾਲਿਸਤਾ ਝੰਡਾ ਉਹੀ ਹੈ ਜਿਹੜਾ ਅਸੀਂ ਗੁਰਦੁਆਰਿਆਂ ਦੇ ਬਾਹਰ ਲਹਿਰਾਉਂਦੇ ਹਾਂ, ਕੇਸਰੀ ਨਿਸ਼ਾਨ ਹੈ। ਲੇਕਿਨ ਇਹ ਮੈਸੇਜ ਹੈ ਹਕੂਮਤ ਨੂੰ ਕਿ ਭਾਈ ਚੈਲੰਜ ਕਰਨ ਵਾਲੇ ਅਸੀਂ ਤਾਂ ਇੱਕ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਨੂੰ 18ਵੀਂ ਸਦੀ ਦਾ ਪ੍ਰਤੀਕ ਮੰਨਦੇ ਹਾਂ। ਇਹ ਸਾਰੇ ਪ੍ਰਤੀਕ ਨੇ। ਅੱਜ ਬੇਸ਼ੱਕ ਇਹ ਵਿਚਾਰਾ ਗੁਰਮੀਤ ਸਿੰਘ ਵੀ ਟਾਰਚਰ ਹੋਏਗਾ, ਘਰਦਿਆਂ ਨੂੰ ਵੀ ਚੁੱਕ ਲੈਣਗੇ, ਸੈਡੀਸ਼ਨ ਪਾ ਦੇਣਗੇ, ਹਥਿਆਰ ਪਾ ਦੇਣਗੇ, ਕੋਈ ਹੋਰ ਕਰ ਦੇਣਗੇ, ਲੇਕਿਨ ਇਹ ਨੇ ਜਿਹੜੇ ਅੱਜ ਦੀ ਜਨਰੇਸ਼ਨ ਦੇ ਬੋਤਾ ਸਿੰਘ ਗਰਜਾ ਸਿੰਘ ਨੇ, ਜਿਨ੍ਹਾਂ ਦਾ ਨਾਂ ਹੋਏਗਾ। ਔਰ ਇਹਨਾਂ ਦਾ ਆਪਣਾ ਹਾਲ ਕੀ ਹੈ, ਖਬਰਾਂ ਇਹੀ ਇੰਡੀਅਨ ਐਕਸਪ੍ਰੈਸ ਦੀਆਂ ਹੈ। ਔਰ ਇਹਨਾਂ ਦਾ ਜਿਹੜਾ ਐਸਐਸਪੀ ਔਰ ਦੂਜੇ ਲੈਵਲ ਦੇ ਕਹਿ ਰਹੇ ਨੇ ਕਿ, ਔਰ ਦਿਨਕਰ ਗੁਪਤਾ ਨੇ ਇਹ ਹੈ ਟੂ ਕੀਪ ਯੂਥ ਅਵੇ ਫਰਮ ਖਾਲਿਸਤਾਨ ਏਜੰਡਾ, ਕੌਪਸ ਵਾਕ ਏ ਟਾਈਟ ਰੋਪ। ਔਰ ਉਹਦੇ 'ਚ ਹੈ ਪੰਜਾਬ ਪੁਲਿਸ ਡਿਵੈਲਪਸ ਡੀ-ਰੈਡੀਕਲਾਈਜੇਸ਼ਨ ਸੈਲਸ ਐਟ ਡਿਸਟ੍ਰਿਕਟ ਲੈਵਲ। ਡੀਜੀ ਦਿਨਕਰ ਗੁਪਤਾ ਕਲੇਮਸ ਕੌਪਸ ਹੈਵ ਡੀ-ਰੈਡੀਕਲਾਈਜ਼ਡ 400 ਯੂਥਸ। ਹੁਣ ਇਹਨਾਂ ਨੇ ਕੀ ਸ਼ੁਰੂ ਕੀਤਾ ਹੋਇਆ ਹੈ ਕਿ ਸੋਸ਼ਲ ਮੀਡੀਆ ਤੇ ਬਿਠਾਏ ਹੋਏ ਨੇ, ਇਹਨਾਂ ਨੇ ਸਾਈਬਰ ਸੈੱਲ ਬਣਾਇਆ
ਜਿਹੜਾ ਕੋਈ ਨੌਜਵਾਨ ਕਿਤੇ ਲਾਈਕ ਕਰਦਾ ਹੈ, ਕਿਸੇ ਨੂੰ ਕਮੈਂਟ ਕਰਦਾ ਹੈ, ਉਹਨੂੰ ਚੁੱਕ ਲੈਂਦੇ ਨੇ, ਜੀ ਉਹਨੂੰ ਕਹਿੰਦੇ ਨੇ ਵੀ ਇਹ ਖਾਲਿਸਤਾਨੀ ਬਣ ਗਿਆ, ਜਿਹਨੇ ਲਾਈਕ ਕੀਤਾ ਇਹਦਾ ਮਤਲਬ ਹੈ ਕਿ ਵੀ ਇਹ ਹੁਣ ਖਾਲਿਸਤਾਨੀ। ਉਹਨਾਂ ਦਾ ਆਪਣਾ ਕਹਿਣਾ ਹੈ ਕਿ ਭਾਈ ਅਸੀਂ 400 ਨੌਜਵਾਨਾਂ ਨੂੰ, ਫਿਰ ਉਹਨੂੰ ਕਹਿੰਦੇ ਸੀ ਸਮਝਾਉਂਦੇ ਆ ਵੀ ਨਹੀਂ ਸਮਝਾਉਣਾ ਨਹੀਂ ਹੈ, ਇਹ ਇਨਫੈਕਟ ਉਹਨਾਂ ਨੇ ਕਿਹਾ ਵੀ ਹਰਾਸਮੈਂਟ ਹੈ ਔਰ ਉਹਦੇ ਚ ਟੱਬਰਾਂ ਨੂੰ ਜਾ ਕੇ ਚੁੱਕਦੇ ਨੇ, ਪੈਸੇ ਲੈਂਦੇ ਨੇ। ਔਰ ਇਸ ਕਿਸਮ ਦਾ ਇੱਕ ਕੇਸ ਜਿਹਦੇ ਚ ਉਹਨਾਂ ਨੇ ਕਿਹਾ ਕਿ ਵੀ ਰਣਜੀਤ ਸਿੰਘ 29 ਸਾਲਾ ਜਿਹੜੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਸਿੱਖ ਯੂਥ ਫੈਡਰੇਸ਼ਨ ਪਿੰਡਰਾਵਾਣਾ ਦੇ, ਹੀ ਕਲੇਮਸ that ਪੰਜਾਬ ਪੁਲਿਸ ਹੈਜ਼ ਬੀਨ ਹਰਾਸਿੰਗ ਹਿਜ਼ ਫੈਮਿਲੀ in order to make him quit activism, ਕਿ ਮੇਰੇ ਪਰਿਵਾਰ ਦੀ ਹਰਾਸਮੈਂਟ ਹੋ ਰਹੀ ਹੈ ਵੀ ਇਹ ਸਾਰੇ ਤੋਂ ਕੱਢਣ ਲਈ। I am using the right given to us by Indian Constitution to peacefully protest and demand Khalistan for the last 8 years। ਕਿ ਅਸੀਂ peacefully, Constitution ਨੇ ਵੀ ਸਾਨੂੰ ਕਿਹਾ ਵੀ peacefully ਅਸੀਂ ਕਰ ਸਕਦੇ ਹਾਂ। I am not connected to referendum 2020. No case is registered against me as I have never violated any law or indulged in violence, but the police started raiding my house and badgering my father and brother to get me to quit this path। ਕਿ ਵੀ ਉਹਨਾਂ ਨੇ ਘਰਾਂ 'ਚ ਰੇਡ ਕੀਤੇ, ਮੇਰੇ ਪਿਓ ਔਰ ਮੇਰੇ ਭਰਾ ਨੂੰ ਕਿਹਾ ਵੀ ਇਹਨੂੰ ਕਹੋ ਵੀ ਹਟ ਜਾਏ ਪੰਥ ਦੀ ਗੱਲ ਕਰਨ ਤੋਂ। ਨਾਊ ਦੇ ਹੈਵ ਸਨੈਪ ਟਾਈਜ਼ ਵਿਦ ਮੀ, ਆਈ ਐਮ ਫੋਰਸਡ ਟੂ ਲਿਵ ਵਿਦ ਮਾਈ ਇਨ-ਲॉज। ਉਹ ਕਹਿੰਦੇ ਕਿ ਵੀ ਇੰਨਾ ਕੁ ਦਬਾਅ ਮੇਰੇ ਪਿਓ ਔਰ ਭਰਾ ਤੇ ਪਾਇਆ ਕਿ ਉਹਨਾਂ ਨੇ ਮੇਰੇ ਨਾਲ ਰਿਸ਼ਤਾ ਹੀ ਤੋੜ ਲਿਆ ਤੇ ਹੁਣ ਮੈਂ ਆਪਣੇ ਸਹੁਰਿਆਂ ਦੇ ਰਹਿ ਰਿਹਾ। ਔਰ ਉਹਨੇ ਕਿਹਾ ਵੀ ਆਪਰੇਸ਼ਨ ਇਜ਼ ਟੈਂਟਾਮਾਊਂਟ ਟੂ ਰੇਸ਼ੀਅਲ ਪ੍ਰੋਫਾਈਲਿੰਗ, ਕਿ ਇਹ ਜੋ ਕਰ ਰਹੇ ਨੇ ਇਹ ਪ੍ਰੋਫਾਈਲਿੰਗ ਕਰ ਰਹੇ ਨੇ। ਵਾਟ ਅਬਾਊਟ ਦੋਜ਼ ਰੈਡੀਕਲਾਈਜ਼ਡ ਯੂਥ ਹੂ ਓਪਨਲੀ ਡਿਮਾਂਡਡ ਹਿੰਦੂ ਰਾਸ਼ਟਰ ਐਂਡ ਓਪਨਡ ਫਾਇਰ ਐਟ ਐਂਟੀ-ਸੀਏ ਪ੍ਰੋਟੈਸਟਰਸ ਇਨ ਦਿੱਲੀ। ਕਹਿੰਦੇ ਵੀ ਤੁਸੀਂ ਸਿੱਖਾਂ ਨੂੰ ਫੜ ਕੇ ਜਿਹੜਾ ਨੌਜਵਾਨਾਂ ਨੂੰ ਕਹਿ ਰਹੇ ਹੋ ਜੀ ਕਿ ਇਹਨਾਂ ਨੂੰ ਅਸੀਂ ਡੀ ਰੈਡੀਕਲਾਈਜ਼ ਕਰਨਾ ਹੈ, ਜਿਹੜੇ ਹਿੰਦੂ ਨੇਸ਼ਨ ਦੀ ਗੱਲ ਕਰਨ ਵਾਲੇ ਨੇ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਸੀਏ ਪ੍ਰੋਟੈਸਟਰਸ ਦੇ ਉੱਤੇ ਫਾਇਰਿੰਗ ਕੀਤੀ, ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ? ਔਰ ਇਸ ਸਾਰੇ ਦੀ ਕਾਫੀ ਡਿਟੇਲ ਇਹ ਨਿਊਜ਼ ਹੈ। ਔਰ ਉਹਨੇ ਖੁਦ ਕਿਹਾ, ਦਿਨਕਰ ਗੁਪਤੇ ਨੇ ਟੋਲਡ ਏ ਬ੍ਰਿਟਿਸ਼ ਨਿਊਜ਼ ਏਜੰਸੀ that such district level cells have de-radicalized around 400 youth। ਮਤਲਬ 400 ਸਿੱਖ ਨੌਜਵਾਨਾਂ ਦਾ ਪ੍ਰੋਫਾਈਲ, ਹਰਾਸਮੈਂਟ, ਘਰਾਂ 'ਚ ਰੇਡ, ਉਹਨਾਂ ਦੇ ਟੱਬਰਾਂ ਦਾ। ਔਰ ਉਹਨੇ ਇੱਕ ਨੌਜਵਾਨ ਨੇ ਕਿਹਾ ਵੀ ਜਦੋਂ ਇਹ ਸਾਨੂੰ ਲਿਆਉਂਦੇ ਨੇ ਪਾਸਪੋਰਟ ਨੰਬਰ ਲੈਂਦੇ ਨੇ, ਸਾਰੀ ਫੈਮਿਲੀ ਦੀ ਡਿਟੇਲਸ ਲੈਂਦੇ ਨੇ ਔਰ ਫਿਰ ਜਿਹੜਾ ਹੈ ਉਹ ਸਾਨੂੰ, ਇੱਕ ਨੇ ਕਿਹਾ ਮੈਂ ਤਾਂ ਪੈਸੇ ਦੇ ਕੇ ਛੁੱਟਿਆ, ਫਿਰ ਪੈਸੇ ਵੀ ਉਹਨਾਂ ਤੋਂ ਲੈਂਦੇ ਨੇ। ਸੋ ਮੈਂ ਸਮਝਦਾ ਕਿ ਵੀ ਇਹ ਅਲਟੀਮੇਟਲੀ ਸਾਡੀ ਡਿਫਾਈਂਸ ਵੀ ਹੈ, ਲੇਕਿਨ ਇਹ ਪੁਲਿਸ ਦੇ ਜ਼ੁਲਮ ਦੀ ਕਹਾਣੀ ਵੀ ਹੈ। ਔਰ ਜਿਵੇਂ ਅਸੀਂ ਕੁਝ ਦਿਨ ਪਹਿਲਾਂ ਇਹ ਸ਼ੁਰੂਆਤ ਕੀਤੀ ਸੀ ਕਿ ਭਾਈ ਗਜਿੰਦਰ ਸਿੰਘ ਜਿਹੜੇ ਕਿ ਸਾਡੇ ਰੈਵੋਲੂਸ਼ਨਰੀ ਥਿੰਕਰ ਵੀ ਨੇ, ਚਿੰਤਕ ਵੀ ਨੇ ਔਰ ਉਹਨਾਂ ਨੇ ਜੌਹਰ ਵੀ ਦਿਖਾਏ ਹੋਏ ਨੇ। 40 ਸਾਲ ਤੋਂ ਲਗਭਗ ਜਿਹੜਾ ਹੈ ਉਹ 4 ਦਹਾਕਿਆਂ ਤੋਂ ਐਗਜ਼ਾਈਲ ਦੇ ਵਿੱਚ ਨੇ। ਉਹਨਾਂ ਦੀ ਇਹ ਨਜ਼ਮਾਂ ਦੀ ਕਿਤਾਬ ਸੁਪਨੇ ਤੋਂ ਸੰਘਰਸ਼ ਵੱਲ, ਜਿਹੜੀ ਮੈਂ ਸਮਝਦਾ ਵੀ ਇੰਸਪੀਰੇਸ਼ਨਲ ਹੈ ਔਰ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਇਹਨੂੰ ਸਰਾਹਿਆ। ਔਰ ਇਹ ਉਹਨਾਂ ਦੀ ਨਜ਼ਮ ਹੈ, ਨਹੀਂ ਜਬਰ ਕਿਸੇ ਦਾ ਸਹਿਣਾ ਏ, ਐ ਖਾਲਸੇ ਦੇ ਜਨਮਦਾਤੇ, ਤੇਗ ਦੇ ਧਨੀ ਸੂਰੇ, ਰਾਜ ਕਰਨ ਦੇ ਸੁਪਨੇ ਸਾਡੇ, ਮੁੜ ਹੋਣਗੇ ਕਦੋਂ ਪੂਰੇ। ਦਿਨ ਬੀਤੇ ਦਹਾਕੇ ਬੀਤੇ, ਸਦੀ ਵੀ ਹੈ ਬੀਤ ਚੁੱਕੀ, ਪਰ ਸਾਡੀ ਕਿਸਮਤ ਦੀ ਬਦੀ ਹਾਲੇ ਤੱਕ ਵੀ ਨਹੀਂ ਮੁੱਕੀ। ਲੜਦੇ ਵੀ ਰਹੇ ਜੂਝੇ ਵੀ ਅਸੀਂ, ਉਹ ਕੀ ਹੈ ਜੋ ਨਹੀਂ ਕੀਤਾ, ਗੈਰਾਂ ਤੇ ਗਿਲਾ ਦੱਸ ਕੀ ਕਰਨਾ, ਜਦ ਆਪਣਿਆਂ ਹੀ ਰੱਤ ਪੀਤਾ। ਅੱਜ ਵੀ ਜਿਹੜੇ ਦਬਾਣ ਵਾਲੇ ਨੇ ਪੁਲਸੀਏ ਪੰਜਾਬ ਦੇ, ਤੁਹਾਨੂੰ ਵੱਡੀ ਗਿਣਤੀ ਜਿਹੜੇ ਨੇ ਉਹ ਪੱਗਾਂ ਵਾਲੇ ਨਜ਼ਰ ਆਣਗੇ, ਜਿਹੜੇ ਉਹਨਾਂ ਦੇ ਕੁੱਤੇ ਬਣੇ ਹੋਏ ਨੇ। ਔਰ ਲੜ ਕੇ ਜਦ ਅਸਾਂ ਹੱਕ ਲਿਆ, ਹਿੱਸੇ ਵੰਡੀਆਂ ਦੀ ਗੱਲ ਹੋਈ, ਆਗੂ ਜਿਨ੍ਹਾਂ ਦੇ ਚਾਤਰ ਸਨ, ਰਹੀਆਂ ਫਾਇਦੇ ਵਿੱਚ ਕੌਮਾਂ ਸੋਈ। ਇਹ 47 ਦੀ ਗੱਲ ਕਰਦੇ ਨੇ ਕਿ ਗਾਂਧੀ ਔਰ ਕਾਇਦੇ ਆਜ਼ਮ ਜਿਨ੍ਹਾਂ ਉਹਨਾਂ ਨੇ ਆਪਣੀ ਕੌਮਾਂ ਦੇ ਲਈ ਜਿਹੜੇ ਆਪਣੇ ਹੱਕ ਲਏ। ਕੁਝ ਆਗੂ ਸਾਡੇ ਵਿਕ ਸਨ ਗਏ, ਕੁਝ ਸੋਝੀ ਤੋਂ ਸਨ ਬਹੁਤ ਦੂਰ, ਕਿਸੇ ਸੁਲਝੇ ਆਗੂ ਦੇ ਬਾਝੋਂ ਸਾਡੇ ਸੁਪਨੇ ਹੋਏ ਚੂਰ ਚੂਰ। ਕਿ ਕੁਝ ਗਧੇ ਸੀ, ਕੁਝ ਵਿਕ ਗਏ ਔਰ ਸਿਆਣਾ ਆਗੂ ਜਿਹੜਾ ਲੀਡਰ ਨਾ ਹੋਣਾ 47 ਚ, ਉਸ ਨੇ ਸਾਡੇ ਸੁਪਨਿਆਂ ਨੂੰ ਚੂਰ ਚੂਰ ਕਰ ਦਿੱਤਾ ਹੈ। ਸਦੀ 1/4 ਹੋਰ ਬੀਤੀ,
ਬਦਤਰ ਕੁਛ ਹਾਲਾਤ ਹੋਰ ਹੋਈ, ਹਿੰਮਤ ਹੀ ਟੁੱਟ ਗਈ ਸਿੰਘਾਂ ਦੀ, ਤੁਰਦੀ ਫਿਰਦੀ ਇਹ ਕੌਮ ਮੋਈ। ਇਹ 70s ਦੀ ਗੱਲ ਕਰਦੇ ਨੇ ਜਦੋਂ ਇਹਨਾਂ ਨੇ ਪੰਜ ਤੀਰ ਹੋਰ ਕਿਤਾਬ ਵੀ ਲਿਖੀ। ਬਾਪੂ ਬੱਚਿਆਂ ਨੂੰ ਤੂੰ ਹੀ ਦੱਸ, ਕਿਸ ਅੱਗੇ ਝੋਲੀ ਜਾ ਅਡੀਏ, ਜਾਂ ਮੁੜ ਜੰਗਲਾਂ ਨੂੰ ਮੁੜ ਪਈਏ, ਤਲਵਾਰ ਮਿਆਨੋਂ ਮੁੜ ਕੱਢੀਏ। ਬਾਪੂ ਮਰਨਾ ਕਬੂਲ ਸਾਨੂੰ, ਕਿਉਂਕਿ ਇਹ ਜਦੋਂ ਤੁਹਾਡੇ ਵਲਵਲੇ ਹੁੰਦੇ ਨੇ, ਬਿਲਕੁਲ ਇੱਕ ਪਾਸੇ ਤੁਸੀਂ ਬੇਗੈਰਤ ਲੋਕਾਂ ਨੂੰ ਵੀ ਦੇਖ ਰਹੇ ਹੁੰਦੇ ਹੋ, ਜੀ ਇੱਕ ਪਾਸੇ ਜ਼ਾਲਮ ਦੀ ਤਾਕਤ ਵੀ ਦੇਖ ਰਹੇ ਹੁੰਦੇ ਹੋ, ਫਿਰ ਤੁਸੀਂ ਆਪਣੀ ਰੂਹਾਨੀਅਤ ਦੇ ਸੋਮੇ ਗੁਰੂ ਕਲਗੀਧਰ ਪਾਤਸ਼ਾਹ, ਗੁਰੂ ਸਾਹਿਬਾਨ, ਸਿੱਖ ਇਤਿਹਾਸ ਉਹਦੇ ਵੱਲ ਵੀ ਨਜ਼ਰ ਮਾਰ ਰਹੇ ਹੁੰਦੇ ਹੋ, ਜੀ ਜਿਹਦੇ ਚੋਂ ਤੁਸੀਂ ਮੋਟੀਵੇਸ਼ਨ ਲੈਂਦੇ ਹੋ। ਔਰ ਕਨਕਲੂਜਨ 'ਚ ਇਹਨਾਂ ਨੇ ਉਸ ਮੋਟੀਵੇਸ਼ਨ ਦੀ ਗੱਲ ਕੀਤੀ। ਬਾਪੂ ਗੁਰੂ ਕਲਗੀਧਰ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਸਾਹਿਬ, ਬਾਪੂ ਮਰਨਾ ਕਬੂਲ ਸਾਨੂੰ, ਹਥਿਆਰ ਨਹੀਂ ਸੁੱਟੇ ਜਾਂਦੇ, ਝੰਡੇ ਉਹਨਾਂ ਨੇ ਕੀ ਗੱਡਣੇ, ਜਿਨ੍ਹਾਂ ਤੋਂ ਨਹੀਂ ਪੁੱਟੇ ਜਾਂਦੇ। ਝੰਡਾ ਉਹੀ ਗੱਡਦਾ ਹੈ, ਪਰ ਜਿਹਦਾ ਲੱਗਾ ਹੋਇਆ ਉਹ ਤਾਂ ਪੁੱਟੋਗੇ। ਤਾਂ ਇਹ ਹੁਣ ਭਾਈ ਗਜਿੰਦਰ ਸਿੰਘ ਹੋਰੀ ਦੇਖ ਰਹੇ ਹੋਣਗੇ ਕਿ ਭਾਈ ਝੰਡੇ ਦਾ ਪੁੱਟ ਦਿੱਤੇ, ਤਿਰੰਗੇ ਵੀ ਪੁੱਟੇ ਨੇ, 84 ਤੋਂ ਬਾਅਦ ਵੀ ਪੁੱਟੇ ਸੀ, ਫਿਰ ਇੱਕ ਦੌਰ ਆਇਆ ਜਿਹੜਾ ਕਮਜ਼ੋਰੀ ਦਾ ਸੀ, ਹੁਣ ਫੇਰ ਪੰਥ ਖਲੋਤਾ ਹੈ। ਇਹ ਦਿੱਲੀ ਸਾਡੀ ਵੈਰੀ ਹੈ, ਸਾਨੂੰ ਅੱਜ ਤੱਕ ਰੋਲਦੀ ਆਈ ਹੈ, ਅੱਜ ਹੱਕਾਂ ਖਾਤਰ ਸੁਣ ਦਿੱਲੀ, ਅਸਾਂ ਜ਼ਿੰਦਗੀ ਦਾਅ ਤੇ ਲਾਈ ਹੈ, ਹੱਕ ਆਪਣਾ ਲੈ ਕੇ ਰਹਿਣਾ ਏ, ਡੰਕੇ ਦੀ ਚੋਟ ਤੇ ਕਹਿਣਾ ਏ, ਜੂਝਣ ਦਾ ਨਿਸ਼ਚਾ ਕਰ ਜੋ ਲਿਆ, ਨਹੀਂ ਜ਼ਬਰ ਕਿਸੇ ਦਾ ਸਹਿਣਾ ਹੈ। ਸੋ ਇਹ ਪੋਜ਼ਿਟਿਵ ਨੋਟ ਤੇ ਐਂਡ ਹੈ। ਬੇਸ਼ੱਕ ਉਹ ਤੁਹਾਡੀ ਨਿਰਾਸ਼ਤਾ ਵੀ ਨਜ਼ਰ ਆਉਂਦੀ ਹੈ ਜੇ ਤੁਸੀਂ ਆਲੇ ਦੁਆਲੇ ਨੂੰ ਦੇਖਦੇ ਹੋ। 70ਵਿਆਂ 'ਚ ਇਹੀ ਹਾਲ ਸੀ, ਪਰ ਅਲਟੀਮੇਟਲੀ ਰਿਜ਼ੋਲਵ ਹੈ। ਹੱਕ ਆਪਣਾ ਲੈ ਕੇ ਰਹਿਣਾ ਏ, ਡੰਕੇ ਦੀ ਚੋਟ ਤੇ ਕਹਿਣਾ ਏ, ਜੂਝਣ ਦਾ ਨਿਸ਼ਚਾ ਕਰ ਜੋ ਲਿਆ, ਨਹੀਂ ਜ਼ਬਰ ਕਿਸੇ ਦਾ ਸਹਿਣਾ ਹੈ। ਸੋ ਨਾਈਸ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।